अस्सलाम वालेकुम भाईजान। वालेकुम सलाम। सुनाओ की सूरत हाल है? पेट्रोल बड़ा महंगा होया है। सर एक ਹੁੰਦੇ ਨੇ ਜ਼ਾਲਮ, ਇਹ ਜ਼ਾਲਮਾਂ ਦੇ ਉੱਤੇ ਚਲੇ ਗਏ ਨੇ। ਠੀਕ ਹੈ, ਮੈਂ ਹੁਣ ਇੱਕ ਸਵਾਰੀ ਲੈ ਕੇ ਆਇਆ ਜੇ ਕਲਮਾ ਚੌਂਕ ਤੋਂ ਕੰਫਰਟ ਦੇ ਵਿੱਚ ਏਸੀ ਵਾਲੀ ਰਾਈਡ। ਹਾਂ, ਕਿੰਨੇ ਚ ਆਇਆ ਵਾਂਗਾ ਲਾਰੀਏ ਦੇਖ ਲਓ ਤਾਂ ਇਸ ਵੇਲੇ। ਵੈਸੇ ਤਾਂ ਸੁਣਿਆ ਕਿਰਾਏ ਸ਼ਰਾਏ ਵਧੇ ਨੇ, ਕੋਈ 1500 ਦਾ ਬਣਿਆ ਹੋਣਾ। ਹਾਂਜੀ ਦੇ ਦਿਓ ਮੈਨੂੰ, ਜੇਬ ਤੋਂ ਦੇ ਦਿਓ 1500 ਫਿਰ। ਕਿੰਨਾ ਬਣਿਆ ਕਿਰਾਇਆ? ਸਰ 800 ਰੁਪਿਆ ਰੈਂਟ ਬਣਿਆ ਹੁੰਦਾ ਹੈ। ਅੱਛਾ, ਠੀਕ ਹੈ, 800 ਦੇ ਵਿੱਚ ਉਹਨਾਂ ਨੇ ਆਪਣੀ ਕਟਿੰਗ ਕਰ ਕੁਰ ਕੇ ਸਾਨੂੰ ਬਚਿਆ ਜੇ 650 ਰੁਪਏ। ਅੱਛਾ। ਨਹੀਂ ਤੇ ਮੈਂ ਤੁਹਾਨੂੰ ਪ੍ਰੂਫ ਆ ਦੇਣਾ ਉੱਤੇ ਹਰ ਚੀਜ਼ ਮੇਰੇ ਹੈਗੀ ਜੇ। ਕਿੰਨਾ ਸਫ਼ਰ ਕਿੰਨਾ ਬਣਦਾ ਉੱਥੇ? ਸਫ਼ਰ ਬਣਿਆ ਜੇ 16 ਕਿਲੋਮੀਟਰ। 16 ਕਿਲੋਮੀਟਰ ਬਣਦਾ ਹੈ, ਠੀਕ ਹੋ ਗਿਆ। ਤੇ 16 ਤੁਸੀਂ ਜੇ ਕਿਲੋਮੀਟਰ ਲੋੜ ਦੇ ਵਿੱਚੋਂ ਨਹੀਂ ਆਣਾ, ਹਾਂ। ਰਸ਼ ਲੱਗ ਜਾਵੇ ਜੋ ਵੀ ਹੋ ਜਾਵੇ ਉਹ ਸਾਡਾ ਹੈ, ਠੀਕ ਉਹ ਹੈ। ਕਸਟਮਰ ਦਾ ਨਹੀਂ। ਹੁਣ ਕਸਟਮਰ ਨੂੰ ਕਹੀ ਨਾ ਸਾਈ ਥੋੜੀ ਮਿਹਰਬਾਨੀ ਕਰੋ, ਅੱਗੋਂ ਕਹਿੰਦੇ ਜਾਓ ਕੰਪਨੀ ਤੇ ਜਾਓ, ਹਾਂ। ਤੇ ਕੰਪਨੀ ਕਿੱਥੇ ਜੀ? ਨਹੀਂ ਤੇ ਲੋਕਲ ਕੰਪਨੀ ਵਾਲੇ ਤਾਂ ਕੋਈ ਬੋਨਸ ਵਗੈਰਾ ਵੀ ਦੇ ਰਹੇ ਹੁੰਦੇ ਨੇ ਤੁਹਾਨੂੰ? ਸਰ ਪਹਿਲੇ ਬੋਨਸ ਸੀ ਜਾਂਦਾ ਅੱਛਾ ਸੀ, ਪਹਿਲੇ ਬੋਨਸ, ਹੁਣ ਬੋਨਸ ਘਟਾ ਦਿੱਤਾ ਹੈ, ਆਪਣਾ ਮਾਰਜਨ ਜ਼ਿਆਦਾ ਕਰ ਦਿੱਤਾ ਹੈ। ਮਾਰਜਨ ਜ਼ਿਆਦਾ ਕਰਦੇ ਨੇ, ਕਿਰਾਇਆ ਵਧਾਇਆ, ਕਸਟਮਰ ਨੂੰ ਆਪਣਾ ਦੇਣੀ ਤਹਫੁਜ਼, ਡਰਾਈਵਰ ਨੂੰ ਤਹਫੁਜ਼ ਕੋਈ ਨਹੀਂ ਹੈਗਾ। ਅੱਛਾ, ਕਦੀ ਕਿਸੇ ਦਿਨ ਇੰਨਾ ਲਾਲਚ ਐਵੇਂ ਹੋਇਆ ਕਿ ਤੁਹਾਨੂੰ ਕਿਉਂਕਿ ਤੁਹਾਡੇ ਕੋਲ ਕਿਰਾਇਆ ਤਾਂ ਪਹਿਲੇ ਆਂਦਾ ਨਹੀਂ ਹੋਣਾ, ਕਿਰਾਇਆ ਛੋੜ ਪਹਿਲੀ ਗੱਲ ਤੁਸੀਂ ਕਿਸੇ ਜਗ੍ਹਾ ਪਹੁੰਚੇ ਹੋਵੋ, ਤੁਹਾਡਾ ਤੇਲ ਵੀ ਉਨਾ ਹੀ ਲੱਗ ਗਿਆ ਜਿੰਨਾ ਕਿਰਾਇਆ ਬਣਿਆ? ਸਰ ਕਈ ਦਫਾ ਹੋਇਆ, ਕਈ ਦਫਾ ਹੋ ਗਿਆ ਇਸ ਤਰ੍ਹਾਂ, ਇੱਕ ਦਫਾ ਨਹੀਂ ਕਈ ਦਫਾ ਇਸ ਤਰ੍ਹਾਂ ਹੋਇਆ। ਹੁਣ 5 ਕਿਲੋਮੀਟਰ ਚੁੱਕਣ ਜਾਣਾ ਹੈ ਤੇ ਕੋਲ ਡ੍ਰੌਪ ਕਰਨਾ 2.5 ਕਿਲੋਮੀਟਰ। ਇਹਨਾਂ ਨੂੰ ਆਪਣੇ ਆਪ ਸ਼ਰਮ ਨਹੀਂ ਆਉਂਦੀ ਕਿ 5 ਕਿਲੋਮੀਟਰ ਬੰਦਾ ਚੁੱਕਣ ਜਾਏਗਾ ਤੇ 2.5 ਕਿਲੋਮੀਟਰ ਡ੍ਰੌਪ ਕਿਸ ਤਰ੍ਹਾਂ ਕਰੇਗਾ ਉਹਨੂੰ। ਹੁਣ ਉਹ ਫਿਰ ਇਹਦੇ ਇੱਕ ਮਸਲਾ ਹੈ ਨਾ ਕਿ 5-6 ਕਿਲੋਮੀਟਰ ਦੀ ਦੂਰ ਦੀ ਰਾਈਡ ਦੇਗਾ ਸਾਨੂੰ, ਜਾਓ ਚੁੱਕ ਕੇ ਲਿਆਓ, ਨਾ ਚੁੱਕਣ ਜਾਵਾਂਗੇ ਸਾਡੇ ਪੁਆਇੰਟ ਘਟਾਏਗਾ। ਨਹੀਂ ਫਰਜ਼ ਕਰਾਂ ਹੁਣ ਫਿਰ ਤੇਲ ਮਹਿੰਗਾ ਹੋ ਜਾਂਦਾ ਤੇ ਕੋਈ ਕਿਰਾਇਆ ਵਗੈਰਾ ਵਧਾ ਨਹੀਂ ਵਧਿਆ ਕਿਰਾਇਆ, 1 ਰੁਪਿਆ ਨਹੀਂ ਵਧਾਇਆ ਇਹਨਾਂ ਨੇ। ਇਹ ਆਪਣੇ ਸਿਰਫ ਉੱਤੇ ਕਰੀ ਜਾਂਦੇ ਨੇ, ਕੀ ਕਹਿੰਦੇ ਨੇ, ਕੰਪਨੀ ਵਾਲੇ ਡਰਾਈਵਰ ਨੂੰ ਕੋਈ ਫਾਇਦਾ ਨਹੀਂ ਦੇ। ਕੰਪਨੀ ਵਾਲਾ ਡਰਾਈਵਰ ਨੂੰ ਕੋਈ ਫਾਇਦਾ ਨਹੀਂ। ਅਗਰ ਕਸਟਮਰ ਰਾਈਡ ਕੈਂਸਲ ਕਰਦਾ ਤਾਂ ਵੀ ਸਾਡਾ ਨੁਕਸਾਨ, ਅਸੀਂ ਤੇ ਰਸਤੇ ਜਾ ਰਹੇ ਹੁੰਦੇ ਆ, ਸਾਡਾ ਪੈਟਰੋਲ ਲੱਗਦਾ, ਉਹਨਾਂ ਨੂੰ ਕੋਈ ਮਸਲਾ ਨਹੀਂ ਹੁੰਦਾ। ਠੀਕ ਹੈ, ਅਗਰ ਉੱਥੇ ਜਾ ਕੇ ਰਾਈਡ ਕੈਂਸਲ ਹੋ ਜਾਂਦੀ ਤਾਂ ਮੇਰੇ ਮੈਸੇਜ ਕਰ ਦਿੰਦੇ ਨੇ ਸੌਰੀ ਮਾਦਰਤ ਕੋ ਹੈ, ਉਹੀ ਮਾਦਰਤ ਨੂੰ ਕਿੱਥੇ ਲੈ ਕੇ ਜਾਈਏ? ਸਾਨੂੰ ਮਾਦਰਤ ਨਹੀਂ ਚਾਹੀਦੀ, ਸਾਨੂੰ ਆਪਣੀ ਚੀਜ਼ ਦਾ ਮੁਨਾਸਬ ਕਿਰਾਇਆ ਚਾਹੀਦਾ। ਘੱਟੋ ਘੱਟ ਜਦੋਂ ਸਾਨੂੰ ਇਸ ਟਾਈਮ ਪੈਟਰੋਲ ਦੇ ਨਾਲ ਪੈ ਰਿਹਾ ਨਾ 100 ਰੁਪਏ ਘੱਟੋ ਘੱਟ 100-120 ਰੁਪਏ ਪਰ ਕਿਲੋਮੀਟਰ ਦੇ ਹਿਸਾਬ ਨਾਲ ਸਾਨੂੰ ਪੈਸੇ ਚਾਰਜ ਹੋਣ ਤੇ ਫਿਰ ਅਸੀਂ ਕੁਛ ਆਪਣਾ ਆਪ ਗੁਜ਼ਾਰਾ ਕਰ ਸਕਦੇ ਹਾਂ। ਇੱਥੇ ਹੁਣ ਤੇ ਵਕਤ ਨੂੰ ਧੱਕਾ ਲਾਇਆ ਹੈ, ਹੋਰ ਨਾ ਪੈਟਰੋਲ ਵਧੇਗਾ ਚੁੱਪ ਕਰਕੇ ਗੱਡੀ ਨੂੰ ਖਿਲਾਰਾਂਗੇ ਫਿਰ ਮਜ਼ਦੂਰੀ ਕਰ ਲਾਂਗੇ। ਇਹ ਤਾਂ ਪਤਾ ਉਹਨਾਂ ਰਾਤ ਨੂੰ 1500 2000 ਆ ਜਾਣਾ, ਇਹ ਤੇ ਸਾਰੀ ਦਿਹਾੜੀ ਗੱਡੀ ਚਲਾ ਕੇ ਰੁਪਈਆ 1000-1200 ਬਚਦਾ ਜੀ। ਅੱਛਾ, ਆਵਾਮ ਆਦੀ ਜਗ੍ਹਾ ਤੇ ਸਮਝਦੀ ਕੋ ਕਿਰਾਏ ਘਟਣ, ਜ਼ਾਹਿਰ ਗੱਲ ਹੈ ਆਵਾਮ ਵੀ ਆਪਣੀ ਜਗ੍ਹਾ ਤੇ ਠੀਕ ਹੈ। ਅਸਲ ਤਾਂ ਉਹ ਜਿਹੜਾ ਕੰਪਨੀਆਂ ਵਿੱਚੋਂ ਤੁਹਾਡੇ ਕੋਲ ਕਿੰਨੇ % ਲੈ ਰਹੀਆਂ ਨੇ? ਇਹ ਕੰਪਨੀ ਇਸ ਟਾਈਮ ਲੈ ਰਹੀ ਜੀ 19%। ਅੱਛਾ, ਜਦੋਂ ਸ਼ੁਰੂ 'ਚ ਤੁਸੀਂ ਆਏ ਸੀ ਉਦੋਂ ਕਿੰਨੇ % ਸੀ? ਜਦੋਂ ਸ਼ੁਰੂ 'ਚ ਤੁਸੀਂ ਨਵੀਂ ਆਈਡੀ ਬਣਾਵਾਂਗੇ ਸਾਨੂੰ ਕੱਟਣਗੇ 3%, ਸਾਨੂੰ ਦਾਣਾ ਪਾਣਗੇ ਕਿ ਪੈਸੇ ਬੜੇ ਘੱਟ ਘਟਿੰਦੇ ਜੇ। ਠੀਕ ਹੈ, ਇੱਕ ਹਫ਼ਤੇ ਬਾਅਦ ਫਿਰ ਉਹਨਾਂ ਨੇ ਆਪਣਾ 19% ਕੱਟਣਾ ਸ਼ੁਰੂ ਕਰ ਦੇਣਾ। ਠੀਕ ਹੋ ਗਿਆ ਜੀ। ਇਹਦੇ ਘੁੰਮਣ ਨੂੰ ਅਪੀਲ ਕਰਨੇ ਕਿ ਸਰ ਥੋੜੀ ਜਿਹੀ ਮਿਹਰਬਾਨੀ ਕਰੋ, ਸਾਡੇ ਤੇ ਰਹਿਮ ਕਰੋ, ਪੈਟਰੋਲ ਘਟਾਓ, ਰੋਜ਼ਗਾਰ ਚੱਲਣ ਦਿਓ, ਤੁਹਾਡੀ ਮਿਹਰਬਾਨੀ ਹੈ। ਅੱਛਾ, ਹਕੂਮਤ ਦੇ ਨਾਲ ਅਪੀਲ ਤਾਂ ਗੱਲ ਠੀਕ ਹੈ, ਮੈਂ ਨਾਲ ਕੰਪਨੀ ਵਾਲਿਆਂ ਨੂੰ ਵੀ ਕਹਿਣਾ ਚਾਹਾਂਗਾ ਕਿ ਜਿਹੜੀਆਂ ਪ੍ਰਾਈਵੇਟ ਕੰਪਨੀਆਂ ਚੱਲ ਰਹੀਆਂ ਨੇ ਕਮ ਸੇ ਕਮ ਆਪਣੇ ਡਰਾਈਵਰ ਦਾ ਖਿਆਲ ਕਰਨ। ਜਿੰਨਾ ਜ਼ਿਆਦਾ ਪਰਸੈਂਟੇਜ ਲੈ ਰਹੇ ਨੇ ਉਨਾ ਹੀ ਜ਼ਿਆਦਾ ਡਰਾਈਵਰਾਂ ਨੂੰ ਵੀ ਨੁਕਸਾਨ ਹੋ ਰਿਹਾ ਔਰ ਆਵਾਮ ਤਾਂ ਪਹਿਲੇ ਵਿਚਾਰੀ ਪਿਸ ਰਹੀ ਹੈ ਮਹਿੰਗਾਈ ਦੀ ਵਜ੍ਹਾ ਤੋਂ। ਖੈਰ ਅਸੀਂ ਅੱਗੇ ਗੱਲ ਕਰਨੇ ਆ ਜਿਹੜੇ ਆ ਬੱਸ ਸਟੈਂਡ ਤੇ ਬੱਸਾਂ ਦੇ ਕਿਰਾਏ ਵਧੇ ਨੇ ਉਹਨਾਂ ਲੋਕਾਂ ਦੀ ਵੀ ਰਾਏ ਜਾਣਨੇ ਔਰ ਟਰਾਂਸਪੋਰਟਰ ਹਜ਼ਰਾਤ ਨਾਲ ਵੀ ਗੱਲ ਕਰਨੇ ਆ ਕਿ ਅੱਜ ਕੱਲ੍ਹ ਕੀ ਸੂਰਤ ਹਾਲ, ਅਖਰਾਜਾਤ ਇੰਨੇ ਜ਼ਿਆਦਾ ਕਿਉਂ ਹੋ ਗਏ ਨੇ। ਪੈਟਰੋਲ ਕਾਫੀ ਮਹਿੰਗਾ ਹੋ ਗਿਆ, ਕੀ ਸੂਰਤ ਹਾਲ ਸਾਡਾ ਹੈ? ਪੈਟਰੋਲ ਦੀ ਗੱਡੀ ਨਹੀਂ, ਸਾਡੀ ਗੈਸ ਤੇ ਗੱਡੀ ਹੈਗੀ ਹੈ। ਗੈਸ ਤਕਰੀਬਨ ਕੋਈ 400 ਦੇ ਰਿਹਾ, ਕੋਈ 430 ਦੇ ਰਿਹਾ, ਕੋਈ 400-450 ਰੁਪਏ ਕਿਲੋ ਪਰ ਕੇਜੀ ਦੇ ਰਿਹਾ। ਤੇ ਲਿਹਾਜ਼ਾ ਬਹੁਤ ਜ਼ਿਆਦਾ ਮਹਿੰਗਾਈ ਵੱਧ ਗਈ ਹੈ। ਸਵਾਰੀ ਵੀ ਪੈਸੇ ਦੇਣ ਤੋਂ ਬੜਾ ਕਤਰਾਂਦੀ, ਸਵਾਰੀ ਦਾ ਉਹੀ ਕਿਰਾਇਆ ਹੈਗਾ। ਅਸੀਂ ਤੇ ਬਹੁਤ ਪਰੇਸ਼ਾਨ ਹੋਏ ਹੋਏ ਆ ਕਿ ਘਰ ਦਾ ਰਕਸ਼ਾ ਚਲਾ ਕੇ ਬੜੀ ਮੁਸ਼ਕਿਲ ਆਪਣਾ ਗੁਜ਼ਾਰਾ ਕਰਨੇ ਪਿਆ ਆਪਣੇ ਬੱਚਿਆਂ ਨੂੰ। ਅੱਛਾ, ਗੈਸ ਦਾ ਕੋਈ ਫਿਕਸ ਰੇਟ ਨਹੀਂ ਦਾ? ਗੈਸ ਦਾ ਫਿਕਸ ਰੇਟ ਹੁਣ ਟਾਈਮ ਵੇਖ ਲਓ ਕੀ ਹੋਇਆ, ਇੱਕ ਸਵਾਰੀ ਲੱਗੀ, ਜਿਹੜੀ ਸਵਾਰੀ ਉਤਰਦੀ ਉਹ ਹੀ ਪੁਰਾਣਾ ਕਿਰਾਇਆ ਦੇ ਰਹੀ ਹੈ। ਗੈਸ ਕੋਈ 450 ਕੋ 400 ਕੋ 430 ਰੁਪਏ ਦੇ ਰਿਹਾ, ਕਿੱਧਰ ਜਾਈਏ ਦੱਸੋ ਸਾਨੂੰ? ਸਵਾਰੀ ਜਿਹੜੀ ਉਤਰਦੀ ਉਹ ਹੀ ਪੁਰਾਣਾ ਕਿਰਾਇਆ, 200 ਲੈ ਲਓ 250 ਲੈ ਲਓ।
1000 ਰੁਪਏ ਸਵਾਰੀ ਕੋ ਮੰਗੀ ਤਾਂ ਸਵਾਰੀ ਕੋਈ 300 ਕੋ 400 ਦਿੰਦੀ ਹੈ। ਸਵੇਰ ਤੋਂ ਲੈ ਕੇ ਹੁਣ ਤੱਕ ਇੱਕ ਸਵਾਰੀ ਦਾ ਹੀ ਹੈ। ਸਾਡੇ ਤੇ ਬੱਚੇ ਵੀ ਭੁੱਖੇ ਮਰ ਗਏ ਨੇ। ਕਿਹੜੇ ਪਾਸੇ ਜਾਈਏ, ਕਿਹਨੂੰ ਕਹੀਏ, ਕਿਹੜੀ ਹੁਕੂਮਤ ਨੂੰ ਜਾ ਕੇ ਕਹੀਏ? ਸਾਡਾ ਦਿਲ ਕਰਦਾ ਅਸੀਂ ਖੁਦਕੁਸ਼ੀ ਕਰ ਲਈਏ। ਤੰਗ ਆ ਗਏ ਇਹਨਾਂ ਕੋਲ, ਖੁਦਾ ਦੀ ਕਸਮ। ਹਿੰਮਤ ਕਰੋ ਯਾਰ। ਇਸ ਹੁਕੂਮਤ ਕੋਲ ਬਹੁਤ ਤੰਗ ਆ ਗਏ ਹਾਂ ਅਸੀਂ, ਯਕੀਨ ਕਰੋ। ਸਵੇਰ ਦੇ ਆਏ ਆ, ਮਰ ਤਾਂਗੇ ਬੱਚੇ ਭੁੱਖੇ ਮਰ ਗਏ ਨੇ। ਮੇਰਾ ਦਿਲ ਕਰਦਾ ਮੈਂ ਰਿਕਸ਼ੇ ਨੂੰ ਅੱਗ ਲਾ ਰਿਹਾ। ਜ਼ੁਲਮ ਹੈ ਯਾਰ, ਬੜੀ ਜ਼ਿਆਦਤੀ ਹੈ। ਪਤਾ ਨਹੀਂ ਕਿਹੜੀ ਹੁਕੂਮਤ ਆਏਗੀ ਆ ਕੇ ਗਰੀਬਾਂ ਦੇ ਬਾਰੇ ਹੀ ਸੋਚੇਗੀ ਆ ਕੇ। ਹਾਂਜੀ ਭਾਈ ਜਾਨ, ਗੱਡੀ ਕਿੱਥੇ ਜਾ ਰਹੀ? ਪਿੰਡੀ ਇਸਲਾਮਾਬਾਦ ਵਾਇਆ ਜੀਟੀ ਰੋਡ। ਅੱਛਾ, ਕਿੰਨਾ ਕਿਰਾਇਆ ਹੋ ਗਿਆ ਹੁਣ ਲਾਹੌਰ ਤੋਂ ਪਿੰਡੀ ਦਾ? 1650 ਸੀ। ਕਿੰਨਾ ਕਿਰਾਇਆ ਵਧਿਆ ਹੁਣ ਇਹਨਾਂ ਦੇ ਨਾਲ? ਸਿਰਫ 100 ਰੁਪਇਆ, 2800 ਰੁਪਏ ਡੀਜ਼ਲ, 28 ਰੁਪਏ ਡੀਜ਼ਲ 20 ਬੜਾ। ਸਵਾਰੀ ਤਾਂ ਵੱਧ ਗਿਆ ਨਾ। 20 ਸਵਾਰੀ ਤਾਂ ਵੱਧ ਗਿਆ, ਲੇਕਿਨ ਸਵਾਰੀ ਸਾਨੂੰ ਦਿੰਦੀ ਨਹੀਂ ਨਾ। 1200 1300 ਅੱਛਾ, ਤੁਹਾਡੇ fix ਬਾਰਗੇਨਿੰਗ ਨਹੀਂ ਕਰਕੇ। ਫਿਕਸ ਨਹੀਂ, ਫਿਕਸ ਨੇ ਆਦੀ ਅੱਡੇ। ਠੀਕ ਹੈ। ਇੱਥੇ ਸਾਡੇ ਨਾਲ ਬਾਰਗੇਨਿੰਗ ਕਰਕੇ ਬੈਠਦੀ ਹੈ ਸਵਾਰੀ। ਕਿਉਂਕਿ ਇੱਥੇ ਮਿਡਲ ਕਲਾਸ ਤਬਕਾ ਦਾ ਜ਼ਾਰੀ ਗੱਲ ਹੈ ਉਹਨਾਂ ਕਰੀਏ ਦੀ। ਜੀ, ਅਸੀਂ ਵੀ ਗੁਜ਼ਾਰਾ ਕਰਨਾ, ਉਹਨਾਂ ਦਾ ਵੀ ਕਰਨਾ ਹੁੰਦਾ ਆਪਣਾ। ਆਵਾਮ ਇੱਥੇ ਵਿਚਾਰੀ ਕਹਿ ਰਹੀ ਹੁੰਦੀ ਕਿ ਤੇਲ ਜਿੰਨਾ ਵੀ ਵਧਿਆ, ਇਹ ਫੀਸ ਵਾਰੀ ਕਿਰਾਇਆ ਉਹਨਾਂ ਵਧਾ ਦਿੰਦੇ ਨੇ। ਵਧਾ ਦਿੰਦੇ ਨੇ, ਲੇਕਿਨ ਸਵਾਰੀ ਦਿੰਦੀ ਨਹੀਂ ਮੋਹਤਰਮ। ਅੱਛਾ, ਮੈਂ ਬੇਸ਼ੱਕ ਤੁਸੀਂ ਅੱਧੇ ਘੰਟੇ ਬਾਅਦ ਨਾ ਫਰਜ਼ ਕਰੋ 10-15 ਸਵਾਰੀਆਂ ਬੈਠਦੀਆਂ ਨੇ, ਤੁਸੀਂ ਸਾਰਿਆਂ ਦੀ ਟਿਕਟ ਚੈੱਕ ਕਰਨਾ ਕਿ ਅਗਰ ਇਹ ਪਿੰਡੀ ਵਾਲੇ ਨੇ ਤੇ 15 ਦੇ ਵਿੱਚੋਂ ਇੱਕ ਨੇ ਕਿਰਾਇਆ ਪੂਰਾ ਦਿੱਤਾ ਹੋਏਗਾ। ਪਹਿਲਾਂ ਅਸੀਂ ਲਗਾਈ 1 ਘੰਟਾ ਟਾਈਮ, ਹਰ ਘੰਟੇ ਬਾਅਦ ਗੱਡੀ ਦਾ। ਮਤਲਬ ਇੱਕ ਜਿਹੜਾ ਵਿਚਾਰਾ ਫਸਿਆ ਉਹਨੇ 1500 ਦੇਣਾ। 1 ਘੰਟਾ 10 ਕੇ ਬਿਠਾਈਦਾ, ਯਾਨੀ ਕਿ 10 ਮਿੰਟ 20 ਮਿੰਟ। ਹੁਣ ਦੱਸਿਆ ਭਾਈ ਹਰ घंटे बाद गाड़ी आ। अच्छा, तो ਤੁਸੀਂ नॉन स्टॉप पिंडी तक जाते हो या नहीं, रुकते हो? जीटी रोड पे जो ना सर्विस होती है स्टॉप बाय स्टॉप। अच्छा, इधर से निकले गुजरात, खारियां, कोई सवारी जिथे रस्ते च उतर गई जी, फिर बिठा ली। उतारी किराया लिया, आगे चले गया, पर्ची दी आगे हर स्टॉप पे पर्ची है। कहीं 200 है, कहीं 400 है, कहीं 250 है। जो 50 की होनी चाहिए वो 200 है, 250 है, 300 है। अच्छा, ਤੁਹਾਡੇ ਕੰਮ 'ਚ ਜਾਂ ਸਵਾਰੀ 'ਚ ਕਿੰਨਾ ਕੁ ਫਰਕ ਆਇਆ ਪੈਟਰੋਲ ਦੀ ਕੀਮਤਾਂ? बहुत ज़्यादा। ये 8वें दिन गाड़ी जा रही है, 8 दिन इधर खड़ी रही है अच्छा, जी। ये पास से हेल्पर खड़ा बचा, उसको 3500 रुपया दाल रोटी का खर्चा दिया इधर, गाड़ी की केयर करने का कि भाई इसका कोई टायर या बैटरियाँ या कोई चीज़ ना उतार के ले जाए। अच्छा, ये कंडीशन हमारी। ਹਫਤੇ 'ਚ ਇੱਕ ਦਿਨ ਹੀ ਆ ਜਾ बस अल्लाह ही आफत है जो, वो तो है ही है, बाकी अल्लाह मारे। ਤੁਹਾਡੀ ਆਪਣੀ ਗੱਡੀ ਹੈ ਜਾਂ ਡਰਾਈਵਰ ਹੋ ਤੁਸੀਂ? ਜੀ ਅਸੀਂ ਡਰਾਈਵਿੰਗ ਕਰ ਰਹੇ ਹਾਂ ਗੱਡੀ ਸਾਡੀ ਇੱਕ ਮਾਲਕ ਦੀ, ਮਾਲਕ ਦੇ ਕੋਲ ਚੱਲਦੇ ਹਾਂ ਅਸੀਂ। ਅੱਛਾ, ਹਾਂਜੀ। ਪੈਟਰੋਲ ਕਾਫੀ ਮਹਿੰਗਾ ਹੋ ਗਿਆ ਹੈ ਤੇ ਕਿੰਨਾ ਕੁ ਕਿਰਾਏ ਕਿੰਨੇ ਕੁ ਵਧਾ ਦਿੱਤੇ ਨੇ ਤੁਸੀਂ ਅੱਜ ਕੱਲ੍ਹ? ਕਿਰਾਇਆ ਜਿਹੜਾ ਸੀ ਨਾ ਪਹਿਲੇ ਹਾਂ। 500 ਸੀ। ਠੀਕ ਹੈ। ਗੁਜਰਾ ਵਾਲੇ ਦੌਰ ਦਾ ਇਹ ਕੋਸਟਾਂ ਖੜੀਆਂ ਨੇ 500 ਰੁਪਏ ਕਿਰਾਇਆ ਸੀ। ਬਾਈ ਤੇਲ ਵਧਿਆ ਜਦੋਂ ਨਾਲ ਬਿਲਕੁਲ ਵੱਡੀ ਛਾਲ ਮਾਰੀ ਹੈ, ਅੱਛਾ, ਉਦੋਂ ਫਿਰ ਕਿਰਾਇਆ ਕੋਈ 600 ਹੋ ਗਿਆ। ਬਾਅਦ ਦੇ ਵਿੱਚ ਉਹਨਾਂ ਕਿਰਾਇਆ ਥੋੜਾ ਜਿਹਾ ਘਟਾਇਆ ਵੇ ਠੀਕ ਹੈ। ਤੇਲ, ਫਿਰ ਅਸੀਂ 100 ਰੁਪਏ ਕਿਰਾਇਆ ਘਟਾ ਕੇ 500 ਰੁਪਏ ਕਿਰਾਇਆ ਕਰ ਦਿੱਤਾ। ਠੀਕ ਹੈ। ਹੁਣ ਕੀ ਕਿਰਾਇਆ? ਲੇਕਿਨ 500 ਦੇ ਬਾਵਜੂਦ ਵੀ ਸਵਾਰੀ ਵੇਖ ਲਓ ਤੁਹਾਡੇ ਸਾਹਮਣੇ ਗੱਡੀ ਦਾ ਸਵੇਰ ਦਾ ਤੀਸਰਾ ਜਾਂ ਚੌਥਾ ਟਾਈਮ ਲੱਗਾ। ਕਦੀ ਇਸ ਟਾਈਮ ਤੇ ਕਰ 25 ਟਾਈਮ ਨਿਕਲ ਜਾਂਦਾ ਸਨ, ਇੰਨੀ ਕੁ ਸਵਾਰੀ ਹੁੰਦੀ ਸੀ। ਹੁਣ ਮਹਿੰਗਾਈ ਇੰਨੀ ਦੀ ਹੋ ਗਈ ਹੈ ਕਿ ਬੰਦੇ ਆਂਦੇ ਨੇ ਕਿ ਯਾਰ ਫੋਨ ਦੇ ਉੱਤੇ ਨਾ ਕੰਮ ਕਰਕੇ ਪਾਰਸਲ ਵਗੈਰਾ ਜਿਹੜਾ ਹੈ ਉਹ ਹੀ ਮੰਗਾ ਲਓ, ਬਜਾਏ ਅਸੀਂ ਕਿ ਕੋਈ 1000-1200 ਜਾਂਦੇ ਲਾਈਏ, ਕੋਈ 1000-1200 ਆਉਂਦੇ ਲਾਈਏ। ਜ਼ਾਹਰ ਬੰਦੇ ਨੇ ਅੱਡੇ ਤੋਂ ਅੱਡਾ ਤੇ ਨਹੀਂ ਨਾ ਜਾਣਾ, ਅੱਗੇ ਵੀ ਕਿਤੇ ਆਉਣਾ ਜਾਣਾ, ਕਿਤੇ ਕੋਈ ਸਮਾਨ ਲੈਣ ਵਾਸਤੇ ਜਾਂ ਕਿਤੇ ਮਿਲਣ ਵਾਸਤੇ, ਜਦੋਂ ਕਰ ਰਿਸ਼ਤੇਦਾਰ, ਸ਼ਾਦੀ ਵਿਆਹ, ਕਿਸੇ ਵੀ ਮਜਬੂਰੀ ਦੇ ਵਿੱਚ ਜਾਣਾ ਹੀ ਜਾਣਾ ਉਹਨੇ ਅੱਗੇ, ਉਹਦਾ ਇੰਨਾ ਕੋਈ ਕਿਰਾਇਆ ਲੱਗ ਜਾਂਦਾ ਸੀ। ਤੇ ਇਸ ਵਜ੍ਹਾ ਤੋਂ ਸਵਾਰੀ ਬਹੁਤ ਡੈਡ ਹੋ ਗਈ ਹੈ। ਮਹਿੰਗਾਈ ਦੇ ਕਿਰਾਇਆ ਜਿਹੜਾ ਨਾ ਉਹ ਨਹੀਂ ਅਫੋਰਡ ਕਰ ਸਕਦੀ ਹੈ ਆਵਾਮ। ਅੱਛਾ, ਪਿਛਲੇ ਦਿਨਾਂ 'ਚ ਪੈਟਰੋਲ ਸਸਤਾ ਵੀ ਹੋਇਆ ਹੈ, ਮਹਿੰਗਾ ਵੀ ਹੋਇਆ। ਜਦੋਂ ਸਸਤਾ ਹੁੰਦਾ ਕਿ ਕਿਰਾਏ ਵੀ ਸਸਤੇ ਕਰਦੇ ਹੋ ਫਿਰ? ਕਿਰਾਇਆ ਵੀ ਸਸਤਾ ਹੁੰਦਾ ਜ਼ਾਹਰ ਹੈ। ਜਦੋਂ ਤੇਲ ਵਧਿਆ ਉਦੋਂ ਕਿਰਾਇਆ ਵਧਿਆ, ਜਦੋਂ ਤੇਲ ਘਟਨੇ ਫਿਰ ਸਵਾਰੀ ਨੇ ਕਹਿਣਾ ਨਾ ਕਰੀਏ ਤਾਂ ਕਿਲਕਾ ਤੇ ਵੈਸੇ ਹੀ ਪਈ ਹੁੰਦੀ ਸਵਾਰੀ ਦੇ ਨਾਲ। ਜਿਹੜਾ ਨਾ ਉਹ ਬੰਦੇ ਨੇ ਬਹੁਤ ਹੱਥੋਂ ਪਈ ਹੋਏ ਹੁੰਦੇ ਨੇ, ਉਹ ਆਂਦੇ ਨੇ ਕਿਰਾਇਆ ਤੁਸੀਂ ਇੰਨਾ ਵਧਾ ਦਿੱਤਾ ਵੇ, ਤੇਲ ਥੋੜਾ ਵਧਿਆ ਵੇ। ਜਦੋਂ ਘਟਦਾ ਫਿਰ ਉਹ ਵੀ ਨੋਟ ਕਰਦੇ ਨੇ, ਜ਼ਾਹਰ ਉਹਨਾਂ ਨੂੰ ਪਤਾ ਕਿ ਤੇਲ ਵਧਿਆ ਸੀ, ਇਹਨਾਂ ਕਿਰਾਇਆ ਵਧਾਇਆ ਸੀ। ਹੁਣ ਅੱਛਾ, ਸਵਾਰੀ ਕਹਿੰਦੀ ਕੋਈ ਪੈਸੇ ਪੈਟਰੋਲ ਦੇ ਵਧਣ, ਇਹ ਫੀਸ ਸਵਾਰੀ ਵਧਾ ਦਿੰਦੇ ਨੇ 100 200 ਰੁਪਇਆ। ਨਹੀਂ, 100 200 ਨਹੀਂ ਬਣਦਾ ਹੈ। 10-20 ਰੁਪਏ ਦੀ ਗੇਮ ਹੁੰਦੀ ਹੈ ਜਾਂ 50 ਰੁਪਏ ਦੀ ਬੜੀਆ ਦੇ। ਆਰਟਿਸਟ ਸੈਕਟਰੀ ਉੱਥੇ ਗਵਰਨਮੈਂਟ ਦਾ ਜਿਹੜਾ ਕਿਰਾਇਆ ਨਾਮਾ ਹੁੰਦਾ ਹੈ ਉਹ ਬਕਾਇਦਾ ਲੱਗਦਾ। ਉਸ ਤੋਂ ਇਲਾਵਾ 1 ਰੁਪਈਆ ਜਿਹੜਾ ਉੱਤੇ ਲੈਣਾ ਉਹ ਮੁਨਾਸਬ ਨਹੀਂ ਤੇ ਨਾਲ ਲੈਂਦਾ ਹੀ ਹੈ ਕੋਈ। ਅੱਛਾ, ਕੀ ਵਜ੍ਹਾ ਤੁਸੀਂ ਕਿਰਾਏ ਇੰਨੇ ਕਿਉਂ ਵਧਾ ਕੇ ਰੱਖਦੇ ਹੋ? ਸਰ ਅਸੀਂ ਕਿਉਂ ਵਧਾਈਏ? ਸਾਨੂੰ ਤਾਂ ਉਹ ਗੱਡੀ ਲੱਗੀ ਹੈ ਨਾ ਕੋਸਟਰ ਮੇਰੇ ਦੀ, ਤਕਰੀਬਨ ਉਹਨੂੰ 2.5 ਘੰਟੇ ਹੋ ਗਏ ਨੇ, 2 ਤੋਂ 2.5 ਘੰਟੇ ਹੋ ਗਏ ਨੇ। ਠੀਕ ਹੈ। ਗੱਡੀ ਬੰਦ ਤੇ ਨਹੀਂ ਹੈ,
ਸਵਾਰੀ ਨੂੰ ਤੇ ਏਸੀ ਲਾ ਕੇ ਗੱਡੀ ਸਟਾਰਟ ਕਰਕੇ ਦਿੱਤੀ, ਉਹ ਬੈਠੇ ਨੇ ਸਕੂਨ ਦੇ ਨਾਲ। ਤੇਲ ਜਿਹੜਾ ਵੇ ਉਹ ਸਮਝ ਲਓ ਕਿ ਦੇਸੀ ਘੀ ਚੱਲਣ ਡਿਆ ਮਾਲਕਾਂ ਦਾ, ਅੱਛਾ ਕਿ ਇੰਨਾ ਮਹਿੰਗਾ ਤੇਲ ਹੈ। ਇੱਥੇ ਖੜੀ ਦਾ ਗੱਡੀ ਦਾ ਤਕਰੀਬਨ 2500 ਤੱਕ ਜਿਹੜਾ ਤੇਲ ਇਹਦਾ ਖਲੋਤੀ ਦਾ ਹੀ ਸੜ ਗਿਆ। ਫਿਰ ਇਹਨੇ ਚੱਲਣਾ ਵੇ ਜ਼ਾਹਰ, ਫਿਰ ਵੀ ਕਿੰਨੇ ਲੀਟਰ ਚੱਲਣੇ ਨੇ, ਕਿੰਨਾ ਤੇਲ ਲੱਗਣਾ ਹੈ, ਉਹ ਫਿਰ ਐਵਰੇਜ ਤੇ ਮਾਲਕ ਨੂੰ ਕੋਈ ਨਹੀਂ, ਏਡੇ ਕੋਈ ਬਚਤ ਹੈ ਇਹਦੇ ਵਿੱਚ। ਐਵੇਂ ਕਿ ਕਿਰਾਇਆ ਵਧੇਗਾ, ਅੱਡੇ ਵਾਲਿਆਂ ਦਾ ਕਿਰਾਇਆ ਵਧਾ ਦੇਣਾ, ਨਾਲ ਉਹਨਾਂ ਦਾ ਅੱਡਾ ਵੀ ਵੱਧ ਜਾਣਾ, ਅੱਡਾ ਵੱਧ ਜਾਣਾ, ਕਿਰਾਇਆ ਵੱਧ ਜਾਣਾ। ਪਰਚੀ ਵਾਲਿਆਂ ਨੇ ਜਿਹੜੀ ਗਵਰਨਮੈਂਟ ਸਿਟੀ ਡਿਸਟ੍ਰਿਕਟ ਵਾਲਿਆਂ ਦੀ ਪਰਚੀ ਹੈ ਉਹ ਵੱਧ ਜਾਣੀ ਹੈ। ਮਹਿੰਗਾਈ ਇੰਨੀ ਕੁ ਹੋ ਗਈ ਹੈ ਕਿ ਟਾਇਰ, ਹਰ ਚੀਜ਼ ਗੱਡੀ ਦੇ, ਕੋਈ ਵੀ ਪਾਰਟਸ ਲੈਣ ਚਲੇ ਜਾਓ ਤੁਸੀਂ, ਜਦੋਂ ਜਾਓਗੇ ਉਹਨਾਂ ਇਹ ਆਖਣਾ ਕਿ ਭਾਈ ਕੰਮ ਮਹਿੰਗਾ ਹੋ ਗਿਆ ਜੀ। ਜਿਹੜੀ ਅੱਗੇ 50 ਰੁਪਏ ਦੀ ਚੀਜ਼ ਮਿਲਦੀ ਸੀ ਉਹ ਤਕਰੀਬਨ ਉਹਨਾਂ 17 ਦੀ ਦੇਣੀ ਹੈ, 100 ਦੀ ਦੇਣੀ ਹੈ। ਅੱਛਾ, ਤੁਹਾਡੀ ਕੋਈ ਤਨਖਾਹ ਵੀ ਵਧੀ ਇਹਨਾਂ ਦਿਨਾਂ 'ਚ? ਨਹੀਂ ਜੀ, ਮਜ਼ਦੂਰ ਬੰਦੇ ਦੀ ਤਨਖਾਹ ਕੋਈ ਨਹੀਂ ਵਧੀ ਹੈ, ਉਹ ਉੱਥੇ ਦਾ ਉੱਥੇ ਹੀ ਹੈ। ਉਹਨੂੰ ਵਿਚਾਰੇ ਨੂੰ ਉਹੀ 700 ਰੁਪਏ ਕਿਲੋ ਘਿਓ ਲੈਣਾ ਪੈਣ ਡਿਆ, ਠੀਕ ਹੈ। 400-500 ਰੁਪਏ ਦੀ ਉਹਨੂੰ ਜਿਹੜੀ ਉਹ ਦਾਲ ਵੀ ਘਰ ਪਕਾਇਆ ਤੇ ਉਹਨੂੰ ਉਹ ਲੈਣੀ ਪੈਣ ਡਈ ਹੈ। ਉਹਦੀ ਮਜ਼ਦੂਰੀ ਉੱਥੇ ਹੀ ਹੈ, ਉਹਦੀ ਮਜ਼ਦੂਰੀ ਨਹੀਂ ਵਧੀ ਹੈ ਕਿਉਂਕਿ ਮਜਬੂਰ ਹੈ ਬੰਦਾ। ਉਹ ਆਂਦਾ ਯਾਰ ਮੈਂ ਇਸ ਮਾਲਕ ਕੋਲ ਲੱਗਾ ਵਾਂ, ਹਾਲਾਂਕਿ ਮਾਲਕਾਂ ਨੂੰ ਸੋਚਣਾ ਚਾਹੀਦਾ ਕਿ ਯਾਰ ਇਹ ਬੰਦਾ ਇੰਨੀ ਦੇਰ ਹੋ ਗਈ ਸਾਡੇ ਕੋਲ ਚੱਲਦਾ ਵੇ, ਇਹਦੇ ਵੀ ਅਖਰਾਜਾਤ ਨੇ, ਇਹਦੇ ਵੀ ਖਰਚੇ ਨੇ, ਬੀਵੀ ਬੱਚੇ ਨੇ, ਇਹਨੇ ਘਰ ਦਾ ਬਿੱਲ ਵੀ ਤਾਰਨਾ, ਇਹਨੇ ਬੱਚਿਆਂ ਦੀ ਸਕੂਲ ਦੀਆਂ ਫੀਸਾਂ ਵੀ ਦੇਣੀਆਂ ਨੇ। ਉਧਰ ਏਡੀ ਕੋਈ ਤਵੱਜੋ ਨਹੀਂ ਹੈ। ਅੱਡੇ ਵਾਲੇ ਕਹਿਣਗੇ ਅੱਡਾ ਵਧਾ ਦਿੱਤਾ, ਉੱਥੇ ਕਿਸੇ ਨਹੀਂ ਬੋਲਣਾ ਹੈ। ਇਹ ਆਵਾਮ ਜਿਹੜੀ ਨਾ ਬਿਲਕੁਲ ਸੁੱਤੀ ਹੋਈ ਹੈ, ਇਹਨੂੰ ਨਾ ਜਗਾਓ, ਸੁੱਤੇ ਹੀ ਰਹਿਣ ਦਿਓ। ਠੀਕ ਹੋ। ਹਾਂ, ਗੱਡੀ ਦਾ ਇੰਜਨ ਕਰਾਇਆ ਨਾ ਬਲ ਹਾਂ ਹਾਂ, ਪਹਿਲੇ ਇਸ ਗੱਡੀ ਦਾ ਤਕਰੀਬਨ ਇੰਜਨ ਜਿਹੜਾ ਸੀ ਨਾ ਉਹ 2-4-3 ਲੱਖ ਰੁਪਏ ਦੇ ਵਿੱਚ ਉਹਦਾ ਇੰਜਨ ਮਿਲ ਜਾਂਦਾ ਸੀ। ਹੁਣ ਇਸ ਟਾਈਮ ਜਿਹੜੀ ਇੰਜਨ ਦੀ ਪ੍ਰਾਈਸ ਹੈ ਨਾ, ਕਮ ਸੇ ਕਮ ਤੁਸੀਂ ਸੋਚ ਕੇ ਹੈਰਾਨ ਹੋ ਜਾਓਗੇ, 20 ਤੋਂ 22 ਲੱਖ ਰੁਪਈਆ ਇੰਜਨ ਦੀ ਕੀਮਤ ਹੈ। ਕਿ ਕਿਸੇ ਦੌਰ ਦੇ ਵਿੱਚ ਸਾਡੇ ਵਹਿੰਦਿਆਂ ਏਡੀ ਉਮਰ ਨਹੀਂ ਹੈ ਤਾਂ ਬਸ ਕਿ ਇਹਨਾਂ ਦੀ ਗੱਡੀ ਮਿਲ ਜਾਂਦੀ ਹੁੰਦੀ ਸੀ। ਜਿਹੜੀ ਇਹਨਾਂ 14-15 ਲੱਖ ਰੁਪਏ ਦੀ ਗੱਡੀ ਕੋਸਟਰ, ਜਿਹੜੀ ਬੜੀ ਸਾਨ ਗੱਡੀ ਹੁੰਦੀ ਸੀ, ਜਿਹੜੀ ਆਉਂਦੀ ਸੀ ਰੀਕੰਡੀਸ਼ਨ ਜਿਹਨੂੰ ਕਹਿੰਦੇ ਸਨ, ਤੇ ਹੁਣ ਇਹਨੇ ਦੀ ਤਾਂ ਮੈਰਾਨ ਨਹੀਂ ਲੱਭਦੀ ਜੋ ਹੁਣ ਨਹੀਂ ਲੱਗਦੀ ਹੈ। ਇੰਜਨ ਮੈਂ ਤੁਹਾਨੂੰ ਦੱਸਣਾ ਕਿ 20 ਤੋਂ 22 ਲੱਖ ਰੁਪਏ ਦਾ ਇੰਜਨ ਹੈ। ਇਹ ਸਮਝ ਲਓ ਕਿ ਜੇ ਕਿਸੇ ਬੰਦੇ ਦਾ ਕੋਈ ਇੰਜਨ ਦਾ ਕੋਈ ਮਸਲਾ ਨਿਕਲ ਆਇਆ ਨਾ, ਉਹ ਸਮਝ ਲਓ ਕਿ ਮੁੰਡਾ ਵਿਆਹਣ ਦਾ, ਭਾਵੇਂ ਮੁੰਡਾ ਵਿਆਹ ਲਓ ਤੇ ਭਾਵੇਂ ਇੰਜਨ ਕਰਾ ਲਓ, ਜਿੰਨਾ ਮੁੰਡਾ ਵਿਆਹਣ ਤੇ ਖਰਚਾ ਹੁੰਦਾ ਹੈ ਨਾ, ਇੰਨਾ ਹੀ ਇੰਜਨ ਤੇ ਆ ਰਿਹਾ। ਇੰਨੀ ਕੁ ਕੀ ਆਈ ਹੈ। ਹਾਂ, ਤੇ ਬਾਕੀ ਅੱਲਾਹ ਪਾਕ ਹਦਾਇਤ ਦੇਵੇ, ਇਹਨਾਂ ਹੁਕਮਰਾਨਾਂ ਨੂੰ ਵੀ ਦੇਵੇ ਤੇ ਸਾਨੂੰ ਵੀ ਦੇਵੇ, ਮਾਲਕਾਂ ਨੂੰ ਵੀ ਦੇ। ਮਾਲਕਾਂ ਨੂੰ ਵੀ ਦੇਵੇ ਤੇ ਸਾਨੂੰ ਵੀ ਦੇਵੇ। ਫਿਰ ਮੇਰੀ ਗੱਲ ਸੁਣੋ, ਮੈਂ ਸਿੱਧੀ ਗੱਲ ਕਰਨਾ ਸਟੇਟ ਫਾਰਵਰਡ ਕਿ ਅਗਰ ਤੁਸੀਂ ਮਜ਼ਦੂਰ ਦੀ ਮਜ਼ਦੂਰੀ ਨਹੀਂ ਦਿਓਗੇ, ਜੇ ਤੁਸੀਂ ਉਹਨੂੰ ਉਸੇ ਤਨਖਾਹ 'ਚ ਰੱਖੋਗੇ, ਉਹਨੇ ਕੀ ਕਰਨਾ ਹੈ? ਉਹਨੇ 2 ਨੰਬਰੀ ਕਰਨੀ ਹੈ। ਉਹਨੇ ਮਾਲਕਾਂ ਨੂੰ ਫਿਰ ਫੱਟੀ ਲਾਣੀ ਹੈ, ਉਹਨੇ ਘਾਟਾ ਵਾਧਾ ਕਰਨਾ ਹੈ। ਮਾਲਕ ਆਪ ਖੁਦ ਰਾਹ ਦੇਣਗੇ ਉਹਨੂੰ ਕਿ ਭਾਈ ਸਾਡਾ ਤੂੰ ਇਹ ਕੰਮ ਕਰ, ਫਿਰ ਮਾਲਕ ਵੀ ਰਾਜ਼ੀ ਰਹਿੰਦੇ ਨੇ। ਤੇ ਜੇ ਬੰਦਾ ਵੈਸੇ ਕਹੇ ਨਾ ਕਿ ਯਾਰ ਇਹਨਾਂ ਦੀ ਕੋਈ ਤਨਖਾਹ ਵਧਾ ਦਈਏ, ਕੋਈ ਇਹਨਾਂ ਦੀ ਦਿਹਾੜੀ ਵਧਾ ਦਈਏ, ਇਹਦੇ ਵਿੱਚ ਕੋਈ ਵੀ ਰਿਸਕ ਹੈ ਲਾਲ ਕਮਾਲੇਗਾ ਬੱਚਿਆਂ ਵਾਸਤੇ। ਇਹ ਉੱਤੇ ਉਤੋਂ ਤੋਂ ਲੈ ਕੇ ਥੱਲੇ ਤੱਕ ਸਭ ਕਰਪਸ਼ਨ ਕੰਮ ਗਲਤ ਹੀ ਜਾ ਰਿਹਾ ਹੈ, ਮਾੜਾ ਹੀ ਹੋ ਰਿਹਾ ਹੈ। ਹਾਂਜੀ ਭਾਈਜਾਨ, ਕਿੱਥੇ ਜਾ ਰਹੇ ਹੋ? ਸਿਆਲਕੋਟ ਜਾ ਰਹੇ ਹਾਂ ਸਰ। ਕਿੰਨਾ ਕਿਰਾਇਆ ਹੈ? 750 ਰੁਪਏ। ਕਿੰਨਾ ਫਰਕ ਆਇਆ ਕਿਰਾਏ ਦਾ ਪਿਛਲੇ ਦਿਨਾਂ 'ਚ ਹੁਣ ਤੱਕ? ਪਿਛਲੇ ਦਿਨਾਂ 'ਚ ਇਹਨਾਂ ਦਾ ਕੋਈ ਫਰਕ ਨਹੀਂ ਹੈ, ਦੂਸਰੀਆਂ ਗੱਡੀਆਂ ਦਾ ਥੋੜਾ ਫਰਕ ਪਿਆ ਹੈ। ਅੱਛਾ, ਇਹਨਾਂ ਦਾ ਫਰਕ ਕੋਈ ਨਹੀਂ, ਇਹਨਾਂ ਨੇ ਨਹੀਂ ਇੰਨਾ ਕੋਈ ਫਰਕ ਪਾਇਆ। 50 ਰੁਪਏ ਦਾ ਫਰਕ ਪਿਆ, 50 ਰੁਪਏ ਦਾ 20 ਵਾਰੀ 50 ਰੁਪਏ ਦਾ ਤਾਂ ਖੈਰ ਪੈ ਗਿਆ ਨਾ ਫਰਕ। ਹਾਂਜੀ, ਤੇ ਉਹ ਕੋਈ ਦੂਸਰੀਆਂ ਗੱਡੀਆਂ ਵਾਲੇ 200 250 ਵਧਾਇਆ, ਇਹਨਾਂ ਨੇ 50 ਵਧਾਇਆ ਬਸ। ਤੁਸੀਂ ਕੀ ਕਰਦੇ ਕੀ ਹੋ? ਕੱਪੜੇ ਦਾ ਕੰਮ ਕਰੀਦਾ ਜੀ। ਤੁਸੀਂ ਸੁਣਾਓ, ਤੁਹਾਡੇ ਕੰਮ ਤੇ ਕੀ ਫਰਕ ਆਇਆ ਮਹਿੰਗਾਈ ਤੋਂ ਬਾਅਦ? ਸਾਡੇ ਕੰਮ ਤੇ ਵੀ ਬਹੁਤ ਜ਼ਿਆਦਾ ਫਰਕ ਪਿਆ ਹੈ, ਜ਼ਾਹਿਰ ਹੈ। ਮਹਿੰਗਾਈ ਤੋਂ ਬਾਅਦ ਕਸਟਮਰ ਦੀ ਸਖਤ ਮੁੱਕ ਗਈ ਹੈ ਸ਼ਾਪਿੰਗ ਕਰਨ ਦੀ। ਜਿਹੜਾ ਅਕਸਰ ਕਸਟਮਰ ਜਿਹੜਾ ਅਮੀਰ ਹੈ ਨਾ, ਉਹ ਅਮੀਰ ਹੋ ਗਿਆ, ਹੋਰ ਜਿਹੜਾ ਗਰੀਬ ਹੈ ਉਹ ਗਰੀਬ ਹੀ ਹੈ। ਤੇ ਜਿਹੜਾ ਸਫੇਦਪੋਸ਼ ਬੰਦਾ ਹੈ ਨਾ, ਉਹ ਸੜਕਾਂ ਤੇ ਆ ਗਿਆ ਇਸ ਟਾਈਮ। ਸਫੇਦਪੋਸ਼ ਆਦਮੀ ਸੜਕਾਂ ਤੇ ਨਿਕਲ ਆਇਆ। ਬਿਲਕੁਲ ਸਹੀ ਕਹਿ ਰਹੇ ਹੋ। ਮਿਡਲ ਕਲਾਸ ਤੇ ਮਿਡਲ ਕਲਾਸ ਸਫੇਦਪੋਸ਼ ਤਬਕਾ ਉਹ ਸਭ ਤੋਂ ਜ਼ਿਆਦਾ ਮੁਤਾਸਰ ਉਹ ਸਭ ਤੋਂ ਜ਼ਿਆਦਾ ਮੁਤਾਸਰ ਹੋਇਆ। ਉਹ ਸੜਕਾਂ ਤੇ ਆਇਆ ਕਿ ਉਹਦਾ ਪਤਾ ਲੱਗ ਗਿਆ ਕਿ ਇਹ ਵੀ ਬੰਦਾ ਗਰੀਬ ਹੀ ਹੈ। ਹਾਂ, ਬਿਲਕੁਲ ਠੀਕ ਕਹਿ ਰਹੇ ਹੋ। ਠੀਕ ਹੈ, ਉਹਦਾ ਮਹਿਸੂਸ ਹੋਇਆ। ਇਹ ਜਿਹੜਾ ਕੱਪੜੇ ਦਾ ਕੰਮ ਹੈ, ਕੋਈ ਈਦ ਦੇ ਦਿਨਾਂ 'ਚ ਲੋਕ ਆਉਂਦੇ ਹੁੰਦੇ ਸਨ ਜਾਂ ਸ਼ਾਦੀ ਦੇ ਦਿਨਾਂ 'ਚ, ਇਹ ਹੁਣ ਵੀ ਇਹੀ ਸੂਰਤ ਹਾਲੇ ਆ ਰਹੇ ਨੇ ਈਦਾਂ ਔਰ ਸ਼ਾਦੀਆਂ ਦੀ ਵਜ੍ਹਾ ਤੋਂ, ਜਾਂ ਬਾਕੀ ਦਿਨਾਂ 'ਚ ਵੀ ਲੋਕ ਆ ਰਹੇ ਨੇ? ਸ਼ਾਦੀਆਂ ਤੇ ਹੀ ਆਉਂਦੇ ਜੇ ਜ਼ਿਆਦਾ। ਬਾਕੀ ਜਿਹੜਾ ਪਹਿਲੇ ਸ਼ੌਕੀਆ ਸ਼ਾਪਿੰਗ ਹੁੰਦੀ ਸੀ ਨਾ, ਹਾਂ, ਉਹ ਜ਼ਰਾ ਘਟ ਗਈ ਦੀ ਹੈ। ਠੀਕ ਹੈ। ਜਿਹੜੀ ਸ਼ੌਕ ਨਾਲ ਸ਼ਾਪਿੰਗ ਕਰਦੇ ਆ, ਜਿਸ ਤਰ੍ਹਾਂ ਤੁਸੀਂ ਸ਼ੌਕੀਆ ਸੂਟ ਲੈ ਆਈਏ ਯਾਰ, ਠੀਕ ਚਲੋ ਹੈ। ਕੋਈ ਮਸਲਾ ਨਹੀਂ, ਉਹ ਉਹ ਘੱਟ ਚੀਜ਼ ਗਿਆ। ਖਤਮ ਹੋ ਗਈ ਦੀ ਹੁਣ। ਠੀਕ ਹੈ। ਹੁਣ ਬਸ ਮਜਬੂਰੀ ਦੇ ਤੌਰ ਤੇ ਕਿਆ ਫੰਕਸ਼ਨ ਤੇ ਜਾਣਾ ਜਾਂ ਈਦ ਆ ਗਈ ਹੈ ਉਦੋਂ ਲੈ ਲਓ, ਬਸ ਹੋਰ ਨਹੀਂ ਕੋਈ।
ਅੱਛਾ ਇਹ ਗੱਡੀ ਲੱਗੀ ਜੀ ਆਪਣੀ, जी जी ਇਹ ਕਿੰਨੇ ਸੀਟਰ ਹੈ ਗੱਡੀ? 49 सीटर 49 ਸੀਟਾਂ ਨੇ ਇਹਦੇ ਵਿੱਚ, ਇੰਨੇ ਹੀ ਬੰਦੇ ਜਾਂਦੇ ਹੋਏ ਕਾਫੀ ਵੀ ਪਾ इन ਲੈਂਦੇ। नहीं जानते नहीं जी, मोटरवे तो इतनी सस्ती हुई, ओवरलोडिंग की बहुत ਠੀਕ ਹੋ ਗਿਆ, ਯਾਨੀ ਕਿ ਤੁਸੀਂ ਬਰਸਤਾ ਮੋਟਰਵੇ ਜਾਓਗੇ ਤੇ ਕਿਰਾਇਆ ਕਿੰਨਾ ਹੈ? 1650 रुपये। ਇਹ ਮੰਡੀ ਬਾਉਦੀਨ ਤੱਕ ਦਾ जी जी मंडी बहुत मिलता ਕਿੰਨਾ ਵਧਿਆ ਕਿਰਾਇਆ ਪਿਛਲੇ ਦਿਨਾਂ ਚ ਇਹਦਾ? है। पिछले दिनों तो 1900 रुपये हो गया, फिर 135 रुपये डीजल कम होया तो फिर 1600 हो गया, 27 रुपये ਵਧਿਆ ਤੇ 50 रुपये ਵਧ ਗਿਆ, ਹੁਣ 1650 रुपये ले रहे ਅੱਛਾ, ਅਗਰ ਮਜ਼ੀਦ ਫਿਰ ਵਧੇ ਫਿਰ ਵਧਾ ਦਿਓਗੇ? हैं। अपनी गल है जी, खर्चा बहुत ज़्यादा, सवारी ज़्यादा किराए होने की वजह तो कम हो गई है। जिथे पहले 4 बंदे जा रहे हैं ਹੁਣ ਉੱਥੇ 1-2 ਜਾ ਰਹੇ ਨੇ। ਅੱਛਾ, ਸਵਾਰੀ ਚ ਵੀ ਕਾਫੀ ਫਰਕ ਆਇਆ ਹੋਣਾ? ਕਾਫੀ ਫਰਕ ਆਇਆ, ਜਦੋਂ ਕਿਰਾਇਆ ਵਧਿਆ ਤੇ ਸਵਾਰੀ ਗੈਰ ਜ਼ਰੂਰੀ ਸਫ਼ਰ ਨਹੀਂ ਕਰਦੀ। ਪਹਿਲੇ ਤਾਂ ਆਮ ਲੋਕ ਆ ਰਹੇ ਹਨ ਜਾ ਰਹੇ ਹਨ, ਹੁਣ ਕਾਫੀ ਫਰਕ ਪੈ ਗਿਆ। ਹੁਣ ਫੋਨ ਤੇ ਵੀ ਕੰਮ ਹੋ ਜਾਂਦੇ ਨੇ ਫਿਰ? ਹਾਂ, ਫੋਨ ਤੇ ਕਰ ਲੈਣ ਲੋਕ, ਹੁਣ ਮਜਬੂਰੀ ਹੈ, ਅਫੋਰਡ ਨਹੀਂ ਕਰ ਸਕਦੇ ਲੋਕ। ਕਾਫੀ ਫੈਮਲੀਆਂ ਸਾਡੀ ਬੱਸ ਤੇ ਸਫ਼ਰ ਨਹੀਂ ਕਰਦੀਆਂ ਕਿਉਂਕਿ ਕਿਰਾਇਆ ਬਹੁਤ ਜ਼ਿਆਦਾ। ਉਹ ਫਿਰ ਛੋਟੀ ਗੱਡੀ ਹੈ, ਜੀਟੀ ਰੋਡ ਵਾਇਆ ਟੁਰ ਜਾਂਦੇ ਨੇ, ਉਹਨਾਂ ਦਾ 1300-1400, ਜਿੱਥੋਂ 100-200 ਰੁਪਏ ਕਿਸੇ ਦਾ ਬਚ ਰਿਹਾ ਉਹ ਬਚਾ ਰਿਹਾ ਆਪਣਾ। ਠੀਕ ਹੋ ਗਿਆ, ਤੁਹਾਡੀ ਕੰਫਰਟੇਬਲ ਗੱਡੀ ਹੈ ਬਿਲਕੁਲ? ਫਿਰ ਮੋਟਰਵੇ ਰੂਟ ਤੇ ਫਿਰ ਏਸੀ ਚੱਲਦਾ ਰਹਿੰਦਾ ਹੈ? एसी ऑन 24 घंटे माशाल्लाह, जितना सफर है ठीक है। ਕਾਫੀ ਫਰਕ ਪੈ ਗਿਆ। ਡੀਜ਼ਲ ਅਸੀਂ ਤਾਂ ਕਹਿੰਦੇ ਆ ਸਸਤਾ ਹੋਵੇ ਤਾਂ ਕਿ ਸਾਡੀ ਸਵਾਰੀ ਵੀ ਵਧੇ, ਕੰਮ ਵਧੇ। ਅੱਛਾ, ਤੁਹਾਡੇ ਤਾਂ ਫਿਕਸ ਪ੍ਰਾਈਸਿਸ ਨੇ ਨਾ? ਫਿਕਸ ਪ੍ਰਾਈਸ। ਅੱਛਾ, ਸਵਾਰੀ ਕਹਿੰਦੀ ਹੈ ਹਕੂਮਤ ਅਗਰ ਕੋਈ 50-100 ਵਧਾ ਵੀ ਦੇਵੇ ਪੈਟਰੋਲ, ਤੇ ਜਿਹੜੇ ਟਰਾਂਸਪੋਰਟਰ ਹਜ਼ਰਾਤ ਨੇ ਡਬਲ ਵਧਾ ਦਿੰਦੇ ਨੇ। ਡਬਲ ਤੇ ਨਹੀਂ, ਇਹ ਇੱਕ ਇਦਾਰਾ ਆਰਟੀਏ ਬੈਠਾ ਲਾਹੌਰ ਦੇ ਅੰਦਰ, ਕੋਈ ਕਿਰਾਇਆ ਨਾਮਾ ਦਿੰਦੇ ਨੇ, ਉਸ ਤੋਂ ਇਜ਼ਾਫੀ ਜਿਹੜਾ ਵੀ ਲੈ ਸੀ ਉਹਨੂੰ ਚਲਾਨ ਹੋ ਜਾਂਦੇ ਨੇ, ਗੱਡੀ ਬੰਦ ਕਰ ਦਿੰਦੇ ਨੇ। ਇਹਨਾਂ ਦੇ ਹੀ ਬਣਾਇਆ ਹੋਇਆ ਕਿਰਾਇਆ ਨਾਮਾ ਲੈ ਰਹੇ ਹਾਂ ਅਸੀਂ, ਵਾਏ ਕਿਲੋਮੀਟਰ ਦੇ ਜ਼ਰੀਏ ਬਣਾਉਂਦੇ ਨੇ ਕਿਰਾਇਆ। ਠੀਕ ਹੈ ਜੀ, ਉਸੇ ਦੇ ਮੁਤਾਬਿਕ ਲੈ ਰਹੇ ਹਾਂ। ਇਹ ਹੁਣ ਸਾਡਾ ਕਿਰਾਇਆ ਨਾਮਾ ਲੱਗਾ ਹੋਇਆ ਗੱਡੀ ਤੇ, ਸਾਡੇ ਕੋਲ ਮੌਜੂਦ ਵੀ ਹੈ ਉੱਥੇ। ਇਹ ਬਕਾਇਦਾ ਆਰਟੀ ਲਾਹੌਰ ਬਣਾਇਆ, ਸਹੀ। ਸਾਰੇ ਟਰਾਂਸਪੋਰਟਰਾਂ ਨੂੰ ਉਹਨਾਂ ਦਿੱਤਾ, ਇੱਕ ਅਸਲ ਨਹੀਂ ਸਾਰਿਆਂ ਨੂੰ ਦਿੱਤਾ ਹੈ। ਠੀਕ ਹੈ, ਔਰ ਹਰ ਬੰਦਾ ਉਹਦੇ ਮੁਤਾਬਿਕ ਲੈ ਰਿਹਾ, ਔਰ ਰੋਜ਼ਾਨਾ ਦੀ ਚੈਕਿੰਗ ਹੋ ਰਹੀ ਹੈ। ਇੱਕ ਇਦਾਰਾ ਜਿਹੜਾ ਬਕਾਇਦਾ ਚੈੱਕ ਕਰ ਰਿਹਾ, ਆਰਟੀਏ ਸਾਹਿਬ ਖੁਦ ਆ ਕੇ ਬਕਾਇਦਾ ਵਿਜ਼ਿਟ ਕਰਦੇ ਨੇ ਅੱਡੇ ਤੇ। ਅੱਛਾ, ਸਵਾਰੀ ਤੁਹਾਡੇ ਨਾਲ ਵੀ ਬਹਿਸ ਕਰਦੀ ਹੈ ਕਿ ਕਿਰਾਇਆ ਘਟਾਓ ਕੁਝ? ਕਾਫੀ ਬਹਿਸ ਹੁੰਦੀ, ਹੁਣ ਖਰਚੇ ਬਹੁਤ ਜ਼ਿਆਦਾ ਨੇ ਨਾ ਜੀ, ਕਦੇ ਫੁੱਲ ਹੋ ਗਈ ਤੇ ਕਦੇ 2-4 ਨਾਲ ਹੀ ਟਾਈਮ ਤੇ ਭੇਜਣੀ ਤਾਂ ਹੈ। ਅੱਛਾ, ਫਿਰ ਕਵਰ ਘਟਾ ਵੀ ਨਹੀਂ ਦਿੰਦੇ ਹੋ? ਨਹੀਂ, ਘਟਾਉਣਾ ਕਿੱਥੇ, ਕਵਰ ਨਹੀਂ ਹੁੰਦਾ ਫਿਰ ਵੀ, ਕਿਉਂਕਿ ਟਾਈਮਿੰਗ ਹੈ ਨਾ। ਠੀਕ ਹੈ। ਪ੍ਰੋਸੈਸ ਇਹ ਹੈ ਕਿ ਚਾਹੇ ਇੱਕ ਬੰਦਾ ਵੀ ਹੈ ਤੇ ਦਾ ਟਾਈਮ ਹੋ ਗਿਆ ਤੇ ਨਹੀਂ ਜਾਣਾ। ਠੀਕ ਹੈ, ਬਾਕੀ ਲੋਕਲ ਮਿਸ ਕਰ ਦਿੰਦੇ ਨੇ ਸਵਾਰੀਆਂ, ਗੱਡੀਆਂ ਨਹੀਂ ਭੇਜਦੇ। ਅਗਰ 1-2-4 ਸਵਾਰੀਆਂ ਬਣੀਆਂ ਰਿਫੰਡ ਕਰ ਦਿੰਦੇ। ਅੱਛਾ, ਸਵਾਰੀਆਂ ਦੇ ਕਿਰਾਏ ਵੀ ਵੱਧ ਗਏ, ਪਰ ਮਹਿੰਗਾਈ ਵੀ ਹੋ ਗਈ, ਤੁਹਾਡੀਆਂ ਵੀ ਤਨਖਾਹਾਂ ਵਧੀਆਂ? ਨਹੀਂ, ਸਾਡੀ ਉੱਤੇ ਹੀ ਹੈ ਫਿਲਹਾਲ। ਕੀ ਵਜ੍ਹਾ? ਮਾਲਕਾਂ ਨੂੰ ਕਹਿੰਦੇ ਨਹੀਂ ਕਿ ਬਿਹਾਰ ਸ਼ਹਿਰ ਉਹ ਸਾਡੇ ਖਰਚੇ ਵੱਧ ਗਏ ਨੇ, ਅਸੀਂ ਵੀ ਆਖਿਆ ਵੀ ਸਾਡੇ ਹੀ ਖਰਚੇ ਵੱਧ ਗਏ ਨੇ, ਤੁਹਾਡੇ ਵੱਧ ਗਏ ਨੇ, ਤੇ ਤੁਹਾਡੇ ਵਾਸਤੇ ਇਨਸ਼ਾਅੱਲਾ ਹੁਣ ਆਖਿਆ ਕਵਰ ਕਰਾਂਗੇ ਅੱਲਾ ਦੇ ਫਜ਼ਲ ਨਾਲ। ਨਹੀਂ, ਮਹਿੰਗਾਈ ਤੁਹਾਡੇ ਤੇ ਵੀ ਤੇ ਆਈ ਹੈ ਬਹੁਤ ਨਾ? ਜ਼ਿਆਦਾ ਜੀ, ਗੁਜ਼ਾਰਾ ਹੋ ਰਿਹਾ? ਠੀਕ, अल्हम्दुलिल्लाह, जब तक निज़ाम चल रहा है अल्लाह पाक चला रहा है। ਅੱਲਾਹ ਪਾਕ ਚਲਾਉਂਦਾ ਰਹੇਗਾ।